ਅਗਲੀ ਖਬਰ ਵੱਲ ਚੱਲੀਏ ਤੇ ਇਹ ਬੜੀ ਜਿਹੜੀ ਖਤਰਨਾਕ ਖਬਰ ਹੈਗੀ ਆ ਵੀ ਇੱਕ ਜਿਹੜੇ ਪੰਜਾਬੀ ਡੈਵਲਸ ਮੋਟਰਸਾਈਕਲ ਕਲੱਬ ਸਟਾਕਟਨ ਆ ਉਸ ਦਾ ਜਿਹੜਾ ਫਾਊਂਡਰ ਮੈਂਬਰ ਆ ਉਸ ਨੂੰ ਚਾਰਜ ਕੀਤਾ ਗਿਆ ਆ ਫਾਇਰ ਆਰਮ ਆਫੈਂਸਸ ਦੇ ਵਿੱਚ ਇਨਕਲੂਡਿੰਗ ਅਨਲਾਫੁਲੀ possessing a machine gun। ਇਹ ਯੂਐਸ ਅਟਾਰਨੀ ਆਫਿਸ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਨੇ ਅੱਜ ਇਹ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਜੋ ਕਿ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੈਗੇ ਆ। ਜੋ ਫੈਡਰਲ ਗ੍ਰੈਂਡ ਜੂਰੀ ਹੈਗੀ ਆ ਉਹ 3 ਕੋਰਟ ਇੰਡਾਈਟਮੈਂਟਸ ਉਹਨਾਂ ਨੇ ਜਾਰੀ ਕੀਤੀਆਂ ਆ ਅਗੇਂਸਟ ਜਸ਼ਨਪ੍ਰੀਤ ਸਿੰਘ ਜੋ ਕਿ 26 ਸਾਲਾਂ ਦਾ ਲੋਡਾਈ ਦਾ ਰਹਿਣ ਵਾਲਾ ਆ ਤੇ ਉਹਦੇ ਤੇ ਚਾਰਜ ਕੀਤਾ ਗਿਆ ਆ ਅਨਲਾਫੁਲ ਡੀਲਿੰਗ ਆਫ ਫਾਇਰ ਆਰਮਸ, ਅਨਲਾਫੁਲ ਪੋਜੈਸ਼ਨ ਆਫ ਮਸ਼ੀਨ ਗਨ ਤੇ ਪੋਜੈਸ਼ਨ ਆਫ ਐਨ ਅਨਰਜਿਸਟਰਡ ਸ਼ਾਰਟ ਬੈਰਲਡ ਰਾਈਫਲ। ਇਹ ਜੋ ਐਕਟਿੰਗ ਯੂਐਸ ਦੇ ਅਟਾਰਨੀ ਹੈਗੇ ਆ ਕਿੰਬਰਲੀ ਏ ਸੈਂਚੇਜ਼ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈਗਾ। ਸੋ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਇਸ ਪੰਜਾਬੀ ਡੈਵਲਸ ਮੋਟਰਸਾਈਕਲ ਕਲੱਬ ਜੋ ਸਟਾਕਟਨ ਬੇਸਡ ਹੈਗਾ ਇਹ ਜੋ ਡਿਪਾਰਟਮੈਂਟ ਆਫ ਜਸਟਿਸ ਇਹ ਕਹਿ ਰਹੀ ਆ ਵੀ ਇਹ ਆਊਟਲਾ ਮੋਟਰਸਾਈਕਲ ਗੈਂਗ ਐਸੋਸੀਏਟਡ ਵਿਦ ਹੈਲਜ਼ ਐਂਜਲ। ਜੂਨ 6 2025 ਨੂੰ ਜੋ ਜਸ਼ਨਪ੍ਰੀਤ ਸਿੰਘ ਸੀ ਉਸ ਨੂੰ ਫੜਿਆ ਗਿਆ ਸੀ ਉਸ ਟਾਈਮ ਤੇ ਜਦੋਂ ਉਹ ਕਈ ਸਾਰੇ ਇਲੀਗਲ ਵੈਪਨਸ ਜਿਹੜੇ ਆ ਉਹ ਇੱਕ ਅੰਡਰਕਵਰ ਆਫੀਸਰ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੇ ਵਿੱਚ ਸ਼ਾਰਟ ਬੈਰਲ ਰਾਈਫਲ ਸੀ, 3 ਅਸਾਲਟ ਵੈਪਨ ਸੀਗੀਆਂ, 3 ਮਸ਼ੀਨ ਗਨ ਕਨਵਰਸ਼ਨ ਡਿਵਾਈਸਸ ਸੀਗੀਆਂ ਤੇ ਇੱਕ ਰਿਵਾਲਵਰ ਸੀਗਾ। ਸੋ ਉਹ ਤੋਂ ਬਾਅਦ ਉਹਨਾਂ ਨੇ ਇਹਦਾ ਜਿਹੜਾ ਘਰ ਦਾ ਰੈਜ਼ੀਡੈਂਸ ਜੋ ਘਰ ਸੀ ਉਹਨੂੰ ਸਰਚ ਕੀਤਾ ਤੇ ਉੱਥੇ ਹੋਰ ਵੀ ਫਾਇਰ ਆਰਮਸ ਮਿਲੇ ਜਿੱਥੋਂ ਮਸ਼ੀਨ ਗਨ ਤੇ ਇੱਕ ਮਸ਼ੀਨ ਗਨ ਕਨਵਰਸ਼ਨ ਡਿਵਾਈਸ ਤੇ ਇੱਕ ਸਾਇਲੈਂਸਰ ਵੀ ਮਿਲਿਆ। ਤੇ ਉਸ ਦੀ ਜਿਹੜੀ ਪੇਸ਼ੀ ਸੀਗੀ ਸਨਮਨਕੀਨ ਕਾਉਂਟੀ ਦੇ ਵਿੱਚ 21 ਜੁਲਾਈ 2025 ਨੂੰ ਕੋਰਟ ਦੇ ਵਿੱਚ ਤੇ ਉਹ ਉੱਥੇ ਪੇਸ਼ ਨਹੀਂ ਹੋਇਆ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਆ ਵਾਰੰਟ ਬੈਂਚ ਵਾਰੰਟ ਜਿਹੜਾ ਜਾਰੀ ਕਰ ਦਿੱਤਾ ਗਿਆ ਜੁਲਾਈ 23 2025 ਨੂੰ ਤੇ FBI ਨੂੰ ਅਲਰਟ ਮਿਲਿਆ ਵੀ ਇਹ ਨਾਲ ਦੀ ਨਾਲ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਵੀ ਜਸ਼ਨਪ੍ਰੀਤ ਸਿੰਘ ਨੇ ਆਲਰੇਡੀ ਇੰਡੀਆ ਦੀ ਟਿਕਟ ਲੈ ਲਈ ਹੈਗੀ ਆ ਤੇ ਉਹ ਸੈਨ ਫਰਾਂਸਿਸਕੋ 에ਅਰਪੋਰਟ ਤੋਂ ਜੁਲਾਈ 26 ਨੂੰ ਉਡਣ ਜਾ ਰਿਹਾ ਹੈਗਾ। ਸੋ ਉਸ ਟਾਈਮ ਦੇ ਉੱਤੇ ਜਾ ਕੇ ਜਿਹੜਾ ਆ ਜਸ਼ਨਪ੍ਰੀਤ ਸਿੰਘ ਨੂੰ ਅਰੈਸਟ ਕਰ ਲਿਆ ਗਿਆ। ਇਸ ਟਾਈਮ ਫੈਡਰਲ ਕਸਟਡੀ ਦੇ ਵਿੱਚ ਆ। ਸੋ ਆਪਾਂ ਜਿੱਦਾਂ ਹਰਜੋਤ ਸਿੰਘ ਜੀ ਪਹਿਲਾਂ ਵੀ ਦੱਸਦੇ ਰਹੇ ਜਿਹੜੇ ਇਨਵਿਜ਼ੀਬਲ ਇਨਵੇਡਰਸ ਆ ਸੋ ਇਹ ਹੁਣ ਭਾਰਤੀ ਮੂਲ ਦਾ ਹੀ ਹੋਇਆ ਜੇ ਭਾਰਤ ਨੂੰ ਜਿਹੜਾ ਉਹ ਜਾਣ ਲੱਗਾ ਸੀਗਾ ਮੁੜ ਕੇ ਪਾਸਪੋਰਟ ਨੈਚੁਰਲੀ ਉਹਦੇ ਕੋਲ ਉਹੀ ਹੋਊਗਾ ਬਿਲਕੁਲ ਹਨਾ ਵੀ ਇਹ ਸਾਰੇ ਲੋਕ ਇਸ ਤਰੀਕੇ ਦੇ ਨਾਲ ਤੁਹਾਡੇ ਵਿੱਚ ਵਿਚਰ ਰਹੇ ਨੇ ਤੇ ਵਿੱਚ ਵਿਚਾਲੇ ਦੇਖੋ ਵੀ ਕਿੱਦਾਂ ਦੀਆਂ ਜਿਹੜੀਆਂ ਉਹ ਕੰਮ ਕਰ ਰਹੇ ਆ। FBI ਦੇ ਜਿਹੜੇ ਲਾ ਐਨਫੋਰਸਮੈਂਟ ਦੇ ਇਨਫੋਰਮੈਂਟ ਨੂੰ ਉਹਨਾਂ ਦੇ ਅੰਡਰ ਕਵਰ ਨੂੰ ਉਹ ਚੀਜ਼ਾਂ ਜਿਹੜੀਆਂ ਉਹ ਵੇਚਣ ਲੱਗੇ ਹੋਏ ਆ। ਹੈਂਡ ਗ੍ਰਨੇਡ ਤੱਕ ਦੀਆਂ ਚੀਜ਼ਾਂ ਵੀ ਜਿਹੜੀਆਂ ਉਸ ਦੇ ਕੋਲੋਂ ਜਿਹੜੀਆਂ ਉਹ ਬਰਾਮਦ ਹੋਈਆਂ। ਮਾੜੀ ਗੱਲ ਆ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਕਰਦੇ ਹੋ ਤਾਂ ਉਸ ਦਾ ਖਾਮਿਆਜ਼ਾ ਵੀ ਤੁਹਾਨੂੰ ਜਿਹੜਾ ਉਹ ਭੁਗਤਣਾ ਹੀ ਪੈਣਾ ਹੈਗਾ ਆ। ਤੁਸੀਂ ਦੇਖੋ ਵੀ ਉਹ ਸਾਰੀਆਂ ਚੀਜ਼ਾਂ ਕਰਕੇ ਫਿਰ ਜਿਹੜਾ ਉਹ ਉਧਰ ਭਾਰਤ ਨੂੰ ਜਿਹੜੇ ਉਹ ਭੱਜਣ ਦੀ ਤਿਆਰੀ ਦੇ ਵਿੱਚ ਸੀਗਾ ਪਰ ਇਹਨਾਂ ਨੇ ਜਿਹੜਾ ਪਹਿਲਾਂ ਹੀ ਇਸ ਨੂੰ ਦਬੋਚ ਲਿਆ ਹੈਗਾ ਆ ਤੇ ਇਸ ਟਾਈਮ ਫੈਡਰਲ ਕਸਟਡੀ ਦੇ ਵਿੱਚ ਹੈਗਾ ਆ। ਸੋ ਇਹ ਚਾਰਜ ਜਿਹੜੇ ਇਸ ਦੇ ਉੱਤੇ ਲਾਏ ਗਏ ਆ ਇਹ ਵੀ ਜਿਹੜਾ ਦੱਸਦੇ ਜਾਈਏ ਅਮਰੀਕਾ ਦੇ ਵਿੱਚ innocent until proven guilty. Stanislaus County Sheriff Office Special Investigation Unit, San Joaquin County Sheriff Office Explosive Ordnance Detail, San Joaquin County District Attorney Office ਤੇ ਸਟਾਕਟਨ ਪੁਲਿਸ ਡਿਪਾਰਟਮੈਂਟ US CBP ਕਸਟਮ ਬਾਰਡਰ ਪ੍ਰੋਟੈਕਸ਼ਨ ਇਹਨਾਂ ਸਾਰਿਆਂ ਨੇ ਮਿਲ ਕੇ ਕਹਿੰਦੇ ਆ ਵੀ ਜਿਹੜਾ ਇਸ ਨੂੰ ਫੜਨ ਦੇ ਵਿੱਚ ਕੰਮ ਜਿਹੜਾ ਉਹ ਕੀਤਾ ਆ। ਤੇ ਇਸ ਟਾਈਮ ਜਿਹੜੇ ਅਸਿਸਟੈਂਟ US ਦੇ ਅਟਾਰਨੀਜ਼ ਐਲੈਕਸ ਕਾਰਡੀਨਾਸ ਤੇ ਏਡਰੀਅਨ ਕੈਂਸੇਲਾ ਇਹ ਜਿਹੜੇ ਕੇਸ ਨੂੰ ਪ੍ਰੋਸੀਕਿਊਟ ਕਰਨਗੇ ਤੇ ਜੇ ਕਹਿੰਦੇ ਵੀ ਇਹ ਕਨਵਿਕਟ ਹੋ ਜਾਂਦਾ ਹੈ ਇਸ ਦੇ ਚਾਰजेस ਦੇ ਵਿੱਚ ਤਾਂ ਇਸ ਨੂੰ 5 ਸਾਲ ਦੀ ਜਿਹੜੀ ਪ੍ਰਿਜ਼ਨ $2.5 ਲੱਖ ਦਾ ਜਿਹੜਾ ਉਹ ਜੁਰਮਾਨਾ ਵੱਖ-ਵੱਖ ਕਾਊਂਟਸ ਦੇ ਲਈ ਜਿਹੜਾ ਉਹ ਹੋਊਗਾ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਮੈਕਸਿਮਮ ਪੈਨਲਟੀ ਇਸ ਨੂੰ 20 ਸਾਲ ਤੱਕ ਦੀ ਤੇ $5 ਲੱਖ ਤੋਂ ਵੱਧ ਦਾ ਜਿਹੜਾ ਜੁਰਮਾਨਾ ਉਹ ਹੋ ਸਕਦਾ ਹੈ। 20 ਤੋਂ 30 ਸਾਲ ਦਾ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। ਕਹਿੰਦੇ ਵੀ ਇਹ ਕੇਸ ਜੋ ਇਸ ਟਾਈਮ ਨੇਸ਼ਨ ਵਾਈਡ ਇਨੀਸ਼ੀਏਟਿਵ ਚੱਲ ਰਿਹਾ ਆ
ਸਾਰੀਆਂ ਲਾ ਐਨਫੋਰਸਮੈਂਟ ਏਜੰਸੀਜ਼ ਦੇ ਸਾਂਝੇ ਯਤਨਾਂ ਦੇ ਸਦਕਾ ਆਪਰੇਸ਼ਨ ਟੇਕ ਬੈਕ ਅਮਰੀਕਾ ਉਹਦੇ ਤਹਿਤ ਹੀ ਇਹ ਜਿਹੜੀ ਕਾਰਵਾਈ ਆ ਇਸ ਉੱਤੇ ਕੀਤੀ ਜਿਹੜੀ ਉਹ ਗਈ ਸੀਗੀ। ਸੋ 26 ਮਈ 2021 ਨੂੰ ਯੂਐਸ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਜਿਹੜੀ ਵਾਇਲੈਂਟ ਕ੍ਰਾਈਮ ਰਿਡਕਸ਼ਨ ਸਟ੍ਰੈਟਜੀ ਜਿਹੜੀ ਆ ਉਹ ਅਪਣਾਈ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ। ਪ੍ਰੋਜੈਕਟ ਸੇਫ ਨੇਬਰਹੁੱਡ, ਡਿਪਾਰਟਮੈਂਟ ਆਫ ਆਰਗੇਨਾਈਜ਼ਡ ਕ੍ਰਾਈਮ, ਡਰੱਗ ਐਨਫੋਰਸਮੈਂਟ ਟਾਸਕ ਫੋਰਸ, OCD, ETFs, ਇਹਨਾਂ ਸਾਰਿਆਂ ਦੇ ਨਾਲ ਮਿਲ ਕੇ ਇਹ ਸਾਰਿਆਂ ਨੂੰ ਫੜਿਆ ਜਿਹੜਾ ਹੋ ਜਾ ਰਿਹਾ। ਇੱਥੇ ਆਪਣੇ ਜਿਹੜੇ ਸਾਰਿਆਂ ਦੇ ਲਈ ਵੀ ਨਾਲ ਦੇ ਨਾਲ ਸੰਦੇਸ਼ ਇਹ ਆ ਵੀ ਭਾਰਤ ਦੇ ਦੁਆਰਾ ਇਦਾਂ ਦੇ ਜਿਹੜੇ ਇਨਵੇਡਰਸ ਆ ਉਹਨਾਂ ਨੂੰ ਤੁਹਾਡੇ ਕਮਿਊਨਿਟੀਜ਼ ਦੇ ਵਿੱਚ ਵਾੜਿਆ ਗਿਆ ਹੋਇਆ ਆ। ਉਹ ਤੁਹਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦੇ ਲਈ ਜਿਹੜੇ ਆ ਇਸ ਪਾਸੇ ਵੱਲ ਨੂੰ ਜਿਹੜਾ ਉਹ ਧੱਕ ਰਹੇ ਆ। ਦੇਖੋ ਕਰਤੂਤਾਂ ਇੱਥੇ ਕਰਨੀਆਂ ਤੇ ਬਾਅਦ ਚ ਭੱਜਣਾ, ਫਿਰ ਮੁੜ ਕੇ ਜਿਹੜਾ ਉਹ ਵਾਪਸ ਉਸੇ ਹੀ ਮੁਲਕ ਨੂੰ ਜਿੱਥੋਂ ਜਿਹੜੇ ਉਹ ਆਏ ਸੀਗੇ। ਸੋ ਜਿਹੜੇ ਓਨੈਸਟ ਟੈਕਸ ਪੇਇੰਗ ਸਿਟੀਜ਼ਨਸ ਨੇ ਉਹ ਡਰ ਤੋਂ ਬਗੈਰ ਆਜ਼ਾਦੀ ਦੇ ਨਾਲ ਰਹਿ ਸਕਣ, ਉਹਨਾਂ ਦੇ ਉੱਤੇ ਤੌਹਮਤਾਂ ਨਾ ਲੱਗੇ, ਇਸ ਲਈ ਸਾਰਿਆਂ ਨੂੰ ਇੱਕ ਮਾਡਲ ਸਿਟੀਜ਼ਨ ਦੇ ਤੌਰ ਦੇ ਉੱਤੇ ਚੱਲਣ ਦੇ ਲਈ ਤੇ ਇਦਾਂ ਦੇ ਜਿਹੜੇ ਗੈਰ ਕਾਨੂੰਨੀ ਕੰਮ ਹੋ ਰਹੇ ਆ ਜੇ ਉਹਨਾਂ ਦਾ ਪਤਾ ਲੱਗਦਾ ਆ ਤਾਂ ਭਾਈ ਉਹਨਾਂ ਦੇ ਬਾਰੇ ਜਿਹੜਾ ਉਹ ਦੱਸਣਾ ਚਾਹੀਦਾ ਆ। FBI ਦੇ ਜਿਹੜੀਆਂ ਟਿਪਸ ਆ, ਆਈਸ ਵਾਲੇ ਆ, CBP ਵਾਲੇ ਆ, ਹੁਣ ਤਾਂ ਬਹੁਤ ਸਾਰੀਆਂ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਆ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ ਆ। ਕ੍ਰਾਸ ਬਾਰਡਰ ਐਕਸਟੋਰਸ਼ਨ, ਥ੍ਰੈਟਸ ਆਫ ਵਾਇਲੈਂਸ, ਮਰਡਰ, ਇਲੀਗਲ ਜਿਹੜੇ ਵੈਪਨਸ ਦਾ ਜਿਹੜਾ ਇਹ ਕੰਮ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਲੋਕ ਆ ਇਸ ਤਰੀਕੇ ਦੇ ਨਾਲ ਆਏ ਹੋਏ ਆ ਤੇ ਜਿਹੜੇ ਕਰ ਰਹੇ ਆ ਉਹ ਇੱਥੋਂ ਕਲੀਅਰ ਹੋਣਗੇ ਤਾਂ ਹੀ ਸਾਰਿਆਂ ਦੇ ਲਈ ਬਿਹਤਰੀ ਆ।